खासी खबरें गर्म ही लग रही है ना। हाँ जी, माहौल तो खासा गर्म है और एक्टिविटी हाँ जी तेज हो रही है सर। हाँ जी, ईरान के हवाले दे नाल जिहड़ा तुहाडा क्वेश्चन हैगा जी जी ਉਹਦੇ ਚ ਦੇਖੋ ਪਾਕ ਫੌਜ ਦੇ ਸਰਬਰਾਹ ਫੀਲਡ ਮਾਰਸ਼ਲ ਆਸਮ ਮੁਨੀਰ ਉਹ ਤੇ ਉੱਥੇ ਮੌਜੂਦ ਨੇ ਔਰ ਉਹਨਾਂ ਨੇ ਉੱਥੇ ਹਾਈ ਪ੍ਰੋਫਾਈਲ ਮੁਲਾਕਾਤਾਂ ਕੀਤੀਆਂ ਬਿਲਕੁਲ। ਔਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਇਰਦ ਗਿਰਦ ਤੋਂ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਤੇ ਕੁਝ ਚੀਜ਼ਾਂ ਜਿਹੜੇ ਮਾਮਲਾਤ ਨੇ ਉਹਨਾਂ ਦੇ ਉੱਤੇ ਗੁਫ਼ਤਗੂ ਹੋਈ ਹੈ ਜਿਹੜੀ ਤਾਂ ਕਿ ਫਾਈਨਲ ਚੀਜ਼ਾਂ ਨੂੰ ਅੱਗੇ ਲੈ ਕੇ ਚੱਲਿਆ ਜਾਵੇ। ਤੇ ਜਿਹੜੇ ਫਾਈਨਲ ਇਸ਼ੂ ਸਾਹਮਣੇ ਆਏ ਨੇ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਇੱਕ ਤੇ ਆਦਮੇ ਹੁਰਮਜ਼ ਦਾ ਔਰ ਇੱਕ ਜਿਹੜਾ ਯੂਰੇਨੀਅਮ ਦਾ ਔਰ ਉਹਦੇ ਨਾਲ ਫਿਰ ਜਿਹੜੀ ਈਰਾਨ ਦੇ ਉੱਤੇ ਪਾਬੰਦੀਆਂ ਨੇ ਡੈਮੇਜਸ ਨੇ ਇਹ ਉਹ ਨੇ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਲੇਕਿਨ ਅਸਲ ਮਰਹਲਾ ਤੇ ਹੈਗਾ ਕਿ ਸਭ ਤੋਂ ਪਹਿਲੇ ਜੰਗ ਬੰਦੀ ਦਾ ਕੋਈ ਅਬੂਰੀ ਡਰਾਫਟ ਤਿਆਰ ਹੋ ਜਾਏ ਔਰ ਜੰਗ ਬੰਦ ਹੋ ਜਾਏ ਤਾਂ ਕਿ ਦੋਨੋਂ ਫਰੀਕ ਜਿਹੜੇ ਉਹ ਤਿਆਰੀ ਦੀ ਨੋ ਨਾਰਮਲ ਇੱਕ ਜਿਹੜੀ ਸਿਚੁਏਸ਼ਨ ਹੈ ਇਹਦਾ ਖਾਤਮਾ ਹੋ ਜਾਏ। ਤੇ ਜਿਹੜੇ ਦੂਸਰੀ ਤਰਫ ਸਾਨੂੰ ਬਿਆਨਾਤ ਆ ਰਹੇ ਨੇ ਉਹ ਤੋਂ ਕੁਝ ਚੀਜ਼ਾਂ ਖਤਰਾ ਵੀ ਫੀਲ ਹੁੰਦਾ ਹੈ। ਦੇਖੋ ਨਾ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਇੰਨੇ ਅਰਸੇ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ ਤੇ ਅਸੀਂ ਉਮੀਦ ਦੀ ਵੀ ਗੱਲ ਕਰਨੇ ਆ ਅਕਸਰ ਕਿ ਸਾਨੂੰ ਉਮੀਦ ਨਜ਼ਰ ਆਉਂਦੀ ਔਰ ਗੱਲਾਂ ਉਮੀਦ ਦੀਆਂ ਹੁੰਦੀਆਂ ਨੇ ਲੇਕਿਨ ਉਹਦੇ ਵਿੱਚ ਮੈਂ ਅਕਸਰ ਇਹ ਚੀਜ਼ ਨੂੰ ਨੋਟ ਕੀਤਾ ਕਿ ਜਿਸ ਵਕਤ ਵੀ ਕੋਈ ਡਿਵੈਲਪਮੈਂਟ ਹੋਣ ਲੱਗਦੀ ਹੈ ਜਾਂ ਕੋਈ ਐਸੀ ਚੀਜ਼ ਆਉਂਦੀ ਹੈ ਤੇ ਈਰਾਨ ਦੇ ਅੰਦਰ ਜਿਹੜਾ ਇੱਕ ਸਖਤਗੀਰ ਅਨਾਸਰ ਦੀ ਤਰਫੋਂ ਇੱਕ ਬਿਆਨਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਜਿਵੇਂ ਅੱਜ ਵੀ ਉਹਨਾਂ ਦੀ ਵਜ਼ਾਰਤ ਦਿਫਾ ਦੇ ਤਰਜਮਾਨ ਜਿਹੜੇ ਨੇ ਰਜ਼ਾ ਤਲਾਈ ਸਾਹਿਬ ਦੀ ਤਰਫੋਂ ਵੀ ਇੱਕ ਜ਼ਰਾ ਬਿਆਨ ਆਇਆ ਜਿਹਦੇ ਤਹਿਤ ਉਹਨਾਂ ਨੇ ਅਮਰੀਕਾ ਦੇ ਹਵਾਲੇ ਦੇ ਨਾਲ ਔਰ ਆਪਣੇ ਮੌਕਫ ਦੇ ਹਵਾਲੇ ਦੇ ਨਾਲ ਯਾਨੀ ਇੱਕ ਐਸਾ ਸਖਤ ਮੌਕਫ ਪੇਸ਼ ਕਰਨੀ ਦਾ ਕਿ ਜਿਹਦੇ ਨਾਲ ਪਤਾ ਚੱਲੇ ਕਿ ਵੀ ਸ਼ਾਇਦ ਜਿਹੜੀ ਸ਼ਰਾਇਤ ਉੱਤੇ ਤੈਅ ਹੋ ਰਿਹਾ ਉਹਨਾਂ ਦੇ ਵਿੱਚ ਅਸੀਂ ਤਿਆਰ ਨਹੀਂ ਹੈ। ਲੇਕਿਨ ਜੋ ਸਭ ਇਹ ਚੀਜ਼ਾਂ ਤਾਂ ਸਾਨੂੰ ਅਮਰੀਕਾ ਤਰਫੋਂ ਵੀ ਨਜ਼ਰ ਆਉਂਦੀਆਂ ਨਾ। ਹੁਣ ਅਬਾਸ ਅਰਾਕਚੀ ਸਾਹਿਬ ਨੇ ਅੰਤੋਨੀਓ ਗੁਤੇਰਸ ਜਿਹੜੇ ਉਹਨਾਂ ਨੂੰ ਫੋਨ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਅਮਰੀਕਾ ਦੀ ਜ਼ਰੂਰਤ ਤੋਂ ਜ਼ਿਆਦਾ ਮੁਤਾਲਬਾਤ ਨੇ ਉਹ ਮੁਜ਼ਾਕਰਾਤ ਦੇ ਵਿੱਚ ਰੁਕਾਵਟ ਨੇ ਤੇ ਉੱਥੋਂ ਵੀ ਸਾਨੂੰ ਨਜ਼ਰ ਆਉਂਦਾ ਕਦੀ ਉਹ ਤਹਿਜ਼ੀਬ ਮਿਟਾਉਣ ਦੀਆਂ ਧਮਕੀਆਂ ਦਿੰਦੇ ਨੇ ਕਦੀ ਕੁਝ ਕਰਦੇ ਨੇ ਤੇ ਇਹ ਤਾਂ ਦੋਨਾਂ ਸਾਈਡਾਂ ਤੋਂ ਚੀਜ਼ ਨਜ਼ਰ ਆ ਰਹੀ ਹੈ। ਗੱਲ ਅਸੀਂ ਦੋਨਾਂ ਸਾਈਡਾਂ ਦੇ ਉੱਤੇ ਅਸੀਂ ਗੱਲ ਇਹ ਕਰਨੀ ਹੈ ਕਿ ਦੇਖੋ ਮੈਂ ਇੱਕ ਅੱਗੇ ਵੀ ਗੱਲ ਕੀਤੀ ਸੀ ਇੱਕ ਜਿਹੜਾ ਇਹ ਤਾਸੁਰ ਸ਼ਾਇਦ ਈਰਾਨੀ ਕਿਆਦਤ ਦੀ ਤਰਫੋਂ ਜਿਹੜਾ ਦਿੱਤਾ ਜਾਂਦਾ ਹੈ ਜਾਂ ਕੁਝ ਤਜ਼ੀਆਕਾਰਾਂ ਦੀ ਤਰਫੋਂ ਸ਼ਾਇਦ ਦਿੱਤਾ ਜਾਂਦਾ ਹੈ ਕਿ ਈਰਾਨ ਜਿਹੜਾ ਹੈ ਉਹ ਵਿਨਿੰਗ ਪੋਜੀਸ਼ਨ ਦੇ ਵਿੱਚ ਹੈਗਾ ਇਹ ਪੋਜੀਸ਼ਨ ਮੈਨੂੰ ਨਜ਼ਰ ਨਹੀਂ ਆ ਰਹੀ। ਦੇਖੋ ਗੱਲ ਇਹ ਹੁੰਦੀ ਹੈ ਕਿ ਜਿਸ ਵਕਤ ਇੱਕ ਪਾਵਰਫੁਲ ਆਰਮੀ ਤੁਹਾਡੇ ਉੱਤੇ ਬੈਠੀ ਹੋਈ ਆ ਇਹ ਸਾਡੇ ਇੱਥੇ ਪੰਜਾਬੀ ਦੇ ਵਿੱਚ ਕਹਿੰਦੇ ਨੇ ਕਿ ਜਿਸ ਵੇਲੇ ਕੋਈ ਤਗੜਾ ਹੋਵੇ ਤੇ ਉਹ ਤੁਹਾਡੇ ਸਿਰ ਤੇ ਆ ਜਾਵੇ ਬਹਿ ਜਾਵੇ ਤਾਂ ਫਿਰ ਲੜੀ ਦਾ ਨਹੀਂ ਹੁੰਦਾ ਫਿਰ ਗੁਫ਼ਤਗੂ ਕਰਕੇ ਤੇ ਤਗੜੇ ਕੋਲੋਂ ਜਿੰਨੀ ਰਾਇਤ ਮਿਲ ਸਕਦੀ ਹੈ ਉਹ ਰਾਇਤ ਲੈਣ ਦਾ ਹੁੰਦਾ। ਲੇਕਿਨ ਜੇ ਸਭ ਇਹਦੇ ਚ ਅਮਰੀਕਾ ਉਹਨਾਂ ਤਗੜਾ ਨਜ਼ਰ ਤਾਂ ਨਹੀਂ ਆ ਰਿਹਾ। ਤੁਸੀਂ ਦੇਖੋ ਨਾ ਚਾਈਨਾ ਚ ਵੀ ਜੋ ਉਹਨਾਂ ਦੀ ਬਾਡੀ ਲੈਂਗੁਏਜ ਸੀ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਦੀ ਜਿੰਨੀ ਹਿਊਮਿਲੇਸ਼ਨ ਉਹਨਾਂ ਦੀ ਉੱਥੇ ਹੋਈ ਹੈ ਵਾਸਤੇ ਤੁਹਾਡੀ ਗੱਲ ਕਰ ਰਹੇ ਹਾਂ ਕਿ ਜਿਹੜੇ ਕੁਝ ਸਾਡੇ ਤਜ਼ੀਆ ਨਗਾਰ ਨੇ ਕੁਝ ਸਾਡੇ ਇਹੋ ਜਿਹੇ ਡਿਪਲੋਮੈਟਸ ਵੀ ਨੇ ਜਿਹੜੇ ਰਿਟਾਇਰਡ ਡਿਪਲੋਮੈਟਸ ਨੇ ਜਿਹੜੇ ਤਾਵੀਲੋ ਤਸ਼ਰੀਹ ਬਾਡੀ ਲੈਂਗੁਏਜ ਦੀ ਕਰਦੇ ਨੇ ਜਾਂ ਮੁxtਲਿਫ ਕਿਸਮ ਦੀ ਚੀਜ਼ਾਂ ਦੀ ਕਰਦੇ ਨੇ ਉਹ ਇੱਕ ਡਿਫਰੈਂਟ ਸਿਚੁਏਸ਼ਨ ਹੈ। ਔਰ ਇੱਕ ਤੁਸੀਂ ਇੱਕ ਹੋਰ ਬਿਆਨ ਨਹੀਂ ਪੜਿਆ ਜਿਹੜਾ ਯੂਰਪੀ ਯੂਨੀਅਨ ਦੀ ਤਰਫੋਂ ਆਇਆ ਕਿ ਉਹਨਾਂ ਨੇ ਇਸਮਾਈਲ ਬਕਾਈ ਦੇ ਉੱਤੇ ਪਾਬੰਦੀਆਂ ਲਾਤੀਆਂ ਮਜ਼ੀਦ ਪਾਬੰਦੀਆਂ ਲੱਗੀਆਂ। ਹੁਣ ਤੁਸੀਂ ਦੇਖੋ ਕਿ ਜਿਹੜੀ ਮੈਨੂੰ ਲੱਗਦਾ ਹੈ ਕਿ ਅਮਰੀਕਾ ਦੀ ਜਿਹੜੀ ਪਾਲਿਸੀ ਹੈ ਡੋਨਲਡ ਟਰੰਪ ਔਰ ਉਹਨਾਂ ਦੀ ਟੀਮ ਦੀ ਜਿਹੜੀ ਪਾਲਿਸੀ ਹੈ ਉਹ ਇਹ देखो और इंतजार करो ऐस पॉलिसी है आप नए हुरमज दे उत्ते उन्हां वास्ते हमला करना अटैक करना ऐ ते ਉਹ ਤਿਆਰ ਨਹੀਂ ਇਹਦੇ ਵਾਸਤੇ ਤਾਂ ਕੋਈ ਜਿਹੜਾ ਮੈਨੂੰ ਲੱਗਦਾ ਹੈ ਮੈਂ ਆਪਣੀ ਗੱਲ ਕਰ ਰਿਹਾ ਆਪਣੇ ਤਜ਼ੀਏ ਦੇ ਮੁਤਾਬਕ ਜਿਹੜੀ ਇੱਕ ਖਬਰ ਆ ਰਹੀ ਹੈ ਉਹਨਾਂ ਦੇ ਹਵਾਲੇ ਦੇ ਨਾਲ ਚੀਨ ਦੇ ਉੱਤੇ ਉਹ ਗਏ ਅਮਰੀਕਾ ਦੇ ਕੋਲ ਚੀਨ ਨੂੰ ਵੀ ਦੇਣ ਵਾਸਤੇ ਬਹੁਤ ਕੁਝ ਹੈਗਾ ਜਿਹੜਾ ਉਹਨਾਂ ਨੇ ਉਸ ਵਕਤ ਕੁਝ ਐਲਾਨਾਤ ਵੀ ਸਾਹਮਣੇ ਆਏ ਮੈਂ ਗੱਲ ਵੀ ਕੀਤੀ ਸੀ ਕਿ ਤਾਇਵਾਨ ਦੇ ਉੱਤੇ ਵੀ ਉਹਨਾਂ ਨੂੰ ਇਸ਼ਾਰਾ ਦਿੱਤਾ $14 ਬਿਲੀਅਨ ਦੀ ਜਿਹੜੀ ਉਹਨਾਂ ਨੂੰ ਅਸਲੇ ਦੀ ਇਮਦਾਦ ਦੇਣੀ ਸੀ ਉਹ ਫਿਲਹਾਲ ਨਹੀਂ ਦਿੱਤੀ। ਉਹ ਚਾਈਨਾ ਨੂੰ ਵੀ ਦੇਖਣਗੇ ਕਿ ਅਸੀਂ ਇਹ ਰੋਕਿਆ ਤੇ ਇਹਦੇ ਬਦਲੇ ਸੇ ਚੀਨ ਕੀ ਕਰਦਾ ਠੀਕ ਹੋ ਗਿਆ। ਚੀਨ ਇੱਕ ਹੱਦ ਤੋਂ ਜ਼ਿਆਦਾ ਅੱਗੇ ਚੀਨ ਨਹੀਂ ਜਾ ਸਕਦਾ। ਚੀਨ ਦੇ ਆਪਣੇ ਮੁਫਾਦਾਤ ਨੇ ਚੀਨ ਦੀ ਆਪਣੀ ਟ੍ਰੇਡ ਹੈਗੀ ਹੈ ਚੀਨ ਐਕਸਪੋਰਟਰ ਹੈਗਾ ਸਭ ਤੋਂ ਵੱਡਾ ਅਮਰੀਕਾ ਦੇ ਵਿੱਚ ਉਹਨਾਂ ਦੀਆਂ ਕੰਪਨੀਆਂ ਦੇ ਉੱਤੇ ਪਾਬੰਦੀ ਦਾ ਉਹਨਾਂ ਦਾ ਮਾਮਲਾ ਤੇ ਉਹਨਾਂ ਨੂੰ ਵੇਖਣਾ ਠੀਕ ਹੈ ਨਾ। ਔਰ ਆਪਨਾ ਹੁਰਮਜ਼ ਦੇ ਅੰਦਰ ਵੀ ਉਹ ਫੈਕਟਰੀ ਹੈ ਬਹੁਤ ਵੱਡਾ। ਅੱਜ ਜਿਹੜੇ ਚੀਨ ਦੇ ਜਹਾਜ਼ ਉਤਰ ਰਹੇ ਨੇ ਨਿਕਲ ਰਹੇ ਨੇ ਉੱਥੋਂ ਉਹ ਅਮਰੀਕਨ ਬਲੌਕੇਡ ਵਾਲੇ ਉਹਨਾਂ ਨੂੰ ਇਜਾਜ਼ਤ ਦੇ ਰਹੇ ਨੇ ਤੇ ਉਹ ਜਾ ਰਹੇ ਨੇ
ਜ਼ਿਹਨ ਦੇ ਵਿੱਚ ਰੱਖਣਾ ਠੀਕ ਹੈ। ਕਿ ਅਮਰੀਕਨ ਬਲੌਕੇਡ ਪੂਰੀ ਤਰ੍ਹਾਂ ਮੁਕੰਮਲ ਉੱਥੇ ਹੈ ਵੇ, ਉੱਥੋਂ ਜਹਾਜ਼ ਗੁਜ਼ਰ ਨਹੀਂ ਸਕਦਾ। ਜਿਹੜਾ ਜਹਾਜ਼ ਉੱਥੋਂ ਗੁਜ਼ਰ ਰਿਹਾ ਹੈ ਨਾ ਅਮਰੀਕਨ ਬਲੌਕੇਡ ਤੋਂ, ਪਹਿਲੇ ਤੇ ਉਹ ਈਰਾਨ ਦੀ ਠੀਕ ਹੈ ਜੋ ਸਾਹਿਬ, ਹਾਂਜੀ, ਤੇ ਅੱਗੋਂ ਜਿਹੜਾ ਨਿਕਲਦਾ ਉਹ ਅਮਰੀਕਾ ਦੀ ਮਰਜ਼ੀ ਤੋਂ ਬਗੈਰ ਨਹੀਂ ਨਿਕਲਦਾ। ਦੇਖੋ ਮੈਂ ਫੈਕਚੁਅਲ ਪੋਜੀਸ਼ਨ ਦੀ ਸਰ ਇੱਥੇ ਮਰਜ਼ੀ, ਬਾਤ ਨਹੀਂ ਮੈਂ ਗੱਲ ਕਰਾਂਗਾ, ਇੱਥੇ ਉਹ ਸੀ ਮਰਜ਼ੀ ਕਵਾਂਗੇ ਮਜਬੂਰੀ, ਕਿਉਂਕਿ ਦੇਖੋ ਨਾ ਰੂਸ ਤੇ ਵੀ ਤੇ ਉਹਨਾਂ ਨੇ ਪਾਬੰਦੀਆਂ ਨਰਮ ਕੀਤੀਆਂ ਨਾ ਅਮਰੀਕਾ ਦੀ, ਕਿ ਇਸ ਵਕਤ ਸਾਰੀ ਸਿਚੁਏਸ਼ਨ ਚ ਤਨਹਾਈ ਔਰ ਇਹਦਾ ਨਾਮ ਮੈਂ ਰੱਖਾਂਗਾ ਸਟ੍ਰੈਟਜੀ। ਵੱਡੀਆਂ ਤਾਕਤਾਂ ਦੀਆਂ ਸਟ੍ਰੈਟਜੀਜ਼ ਹੁੰਦੀਆਂ, ਇੱਕ ਜੋ ਕਹਿੰਦੇ ਨੇ ਨਾ ਕਿ ਇਸ ਹੱਥ ਦੇ ਉਸ ਹੱਥ ਲੈ। ਰੂਸ ਨੂੰ, ਚੀਨ ਨੂੰ, ਈਰਾਨ ਦੇ ਨਾਲ ਕੋਈ ਹਮਦਰਦੀ ਨਹੀਂ, ਅਮਰੀਕਾ ਨੂੰ ਚੀਨ ਦੇ ਨਾਲ ਕੋਈ ਹਮਦਰਦੀ ਨਹੀਂ ਹੈਗੀ, ਰੂਸ ਨਾਲ ਕੋਈ ਸਭ ਨੂੰ ਆਪਣੇ ਇੰਟਰਸਟ ਇੰਪੋਰਟੈਂਟ ਹੈ ਨਾ। ਉਹਨਾਂ ਨੇ ਦੇਖਣਾ ਕਿ ਸਾਡਾ ਇੰਟਰਸਟ ਵੱਡਾ ਕਿੱਥੇ ਹੈਗਾ। ਹੁਣ ਈਰਾਨ ਦੇ ਵਾਸਤੇ ਚੀਨ ਆਪਣੀ ਲੜਨ ਵਾਸਤੇ ਨਹੀਂ ਆਏਗਾ ਕਦੇ ਵੀ, ਇਹ ਜ਼ਿਹਨ ਦੇ ਵਿੱਚ ਰੱਖਣਾ ਕਿ ਅਗਰ ਫਰਜ਼ ਕਰੋ, ਇੱਕ ਮਿਸਾਲ ਹੈ ਕਿ ਚਾਈਨਾ ਉਹਨਾਂ ਨੂੰ ਪ੍ਰੌਕਸੀ ਦੇ ਤੌਰ ਦੇ ਉੱਤੇ ਇਮਦਾਦ ਦੇਣਾ ਸ਼ੁਰੂ ਕਰਦਾ ਹੈ, ਚੀਨ ਈਰਾਨ ਲੜੀ ਜਾਂਦਾ ਹੈ, ਉਹਨਾਂ ਦੀ ਗੁਰੀਲਾ ਫੋਰਸ ਇਹ ਉਹ ਤੇ ਲੜਦੀ ਰਹੇਗੀ, ਲੇਕਿਨ ਈਰਾਨੀ ਆਵਾਮ ਤਬਾਹ ਹੁੰਦੀ ਰਹੇਗੀ, ਈਰਾਨ ਦਾ ਮੁਲਕ ਤਬਾਹ ਹੁੰਦਾ ਰਹੇਗਾ। ਠੀਕ ਹੈ ਨਾ, ਜਿਵੇਂ ਅਫਗਾਨਿਸਤਾਨ ਦੇ ਵਿੱਚ ਤੁਸੀਂ ਸੂਰਤ ਹਾਲ ਦੇਖ ਲਓ ਕਿ ਈਰਾਨ ਇੱਕ ਨਾਰਮਲ, ਅਫਗਾਨਿਸਤਾਨ ਇੱਕ ਨਾਰਮਲ ਮੁਲਕ ਬਣਨ ਵਾਸਤੇ ਉਹਨੂੰ ਕਈ ਦਹਾਈਆਂ ਦਰਕਾਰ ਹੈ। ਇਹ ਨਾਰੇ ਮਾਰ ਦੇਣਾ ਕਿ ਹਾਸੀ ਜੀ ਉਹ ਅਮਰੀਕਾ ਨੂੰ ਹਰਾਤਾ, ਸੋਵੀਅਤ ਯੂਨੀਅਨ ਨੂੰ ਹਰਾਤਾ, ਨਾਰੇ ਤੇ ਬੜੇ ਖੁਸ਼ਨੁਮਾ ਲੱਗਦੇ ਨੇ। ਇਹ ਅਸੀਂ ਇੱਥੇ ਪਾਕਿਸਤਾਨ 'ਚ ਬੈਠ ਕੇ ਬਹੁਤ ਅੱਛੇ ਸਾਨੂੰ ਲੱਗਦੇ ਨੇ, ਕਿਉਂਕਿ ਇੱਥੇ ਸਾਨੂੰ ਰੋਟੀ ਮਿਲ ਰਹੀ ਹੈ, ਖਾਣ ਨੂੰ ਮਿਲ ਰਿਹਾ ਹੈ, ਸਾਨੂੰ ਸਾਰਾ ਕੁਝ ਇਨਫਰਾਸਟ੍ਰਕਚਰ ਮੌਜੂਦ ਹੈ, ਸਾਨੂੰ ਇਹ ਲੱਗਦਾ ਹੈ। ਲੇਕਿਨ ਜਿਸ ਵੇਲੇ ਅਸੀਂ ਉੱਥੇ ਅਫਗਾਨਿਸਤਾਨ ਦੇ ਵਿੱਚ ਗਰੀਬ ਆਦਮੀ ਦੇ ਤੌਰ ਤੇ ਜ਼ਿੰਦਗੀ ਗੁਜ਼ਾਰ ਰਹੇ ਹੋਵਾਂਗੇ ਨਾ, ਉਥੋਂ ਦੇ ਜਿਹੜੇ ਮਸਾਇਬ, ਉਥੋਂ ਦੀ ਤਕਲੀਫਾਤ ਜਿਹੜੀਆਂ ਆਮ ਬੰਦਾ ਚੁੱਕ ਰਿਹਾ ਨਾ, ਇਹ ਉਹਨੂੰ ਪਤਾ ਹੈ। ਤਾਲਿਬਾਨ ਨੂੰ ਵੀ ਕੋਈ ਪਤਾ ਨਹੀਂ, ਤਾਲਿਬਾਨ ਵੀ ਬੈਠੇ ਮौज ਕਰ ਰਹੇ ਨੇ, ਲੁੱਟ ਦਾ ਮਾਲ ਹੈਗਾ ਜਿੱਦੋਂ ਮਰਜ਼ੀ ਵੇਚੀ ਜਾਣ। ਇੰਜ ਈਰਾਨ ਦੇ ਵਿੱਚ ਵੀ ਗੁਰੀਲਾ ਲੜਨ ਵਾਲੇ ਜੰਗਜੂ ਜਿਹੜੇ ਨੇ ਉਹਨਾਂ ਨੂੰ ਤਾਂ ਕੁਝ ਨਹੀਂ ਹੋਏਗਾ, ਈਰਾਨ ਦੇ ਆਵਾਮ ਮਾਰੇ ਜਾਣਗੇ। ਚਲੋ ਇਹਦੇ ਤੇ ਮਜ਼ੀਦ ਗੱਲ ਕਰਨੇ ਆ, ਲੇਕਿਨ ਕਰੋ।